ਵੈਲਕਮ ਬੈਕ ਐਂਡ ਮੈਂ ਅਗਲਾ ਫੇਸਬੁੱਕ ਮੈਸੇਜ ਪੜਨ ਜਾ ਰਹੀ ਹਾਂ ਵਿਕਟੋਰੀਆ ਆਸਟ੍ਰੇਲੀਆ ਤੋਂ ਵੀਰ ਅਮਰਜੀਤ ਸਿੰਘ ਜੀ ਦਾ। ਇਹ ਲਿਖਦੇ ਹਨ, ਭਗਵੰਤ ਮਾਨ ਕਿਸ ਤਰ੍ਹਾਂ 22 ਨਵੰਬਰ ਨੂੰ ਆਸਟ੍ਰੇਲੀਆ 'ਚ ਕਾਮੇਡੀ ਸ਼ੋਅ ਕਰ ਸਕਦਾ ਹੈ? ਸਾਡਾ ਦਿਲ ਦੁਖ ਰਿਹਾ ਹੈ ਤੇ ਇਸ ਬੇਸ਼ਰਮ ਨੂੰ ਆਪਣੇ ਡਾਲਰਾਂ ਦੀ ਪਈ ਹੈ। ਇਸ ਦੇ ਪੋਸਟਰ ਵਿੱਚ ਲੱਗੀ ਫੋਟੋ ਦੇਖ ਕੇ ਦਿਲ ਬਹੁਤ ਦੁਖਿਆ ਹੈ। ਕਿਸ ਤਰ੍ਹਾਂ ਹਾਸਾ ਉਡਾ ਰਿਹਾ ਹੈ। ਇਸ ਦਾ ਬਾਈਕਾਟ ਕਰੋ। ਇਹ ਸਭ ਇੱਕੋ ਥਾਲੀ ਦੇ ਚੱਟੇ ਬੱਟੇ ਹਨ। ਜੀ ਡਾਕਟਰ ਸਾਹਿਬ। ਦੇਖੋ, ਅੱਜ ਜਿਹੜੀਆਂ ਖਬਰਾਂ ਨੇ ਉਹਨਾਂ 'ਚ ਖਬਰ ਇਹ ਵੀ ਹੈ ਕਿ ਅਰਵਿੰਦ ਕੇਜਰੀਵਾਲ ਇਹ ਪੰਜਾਬ ਦੇ ਦੌਰੇ ਤੇ ਆ ਰਿਹਾ ਹੈ। ਉਹ ਜਿਹੜੇ 2 ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਿਲੇਗਾ ਔਰ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਵੀ ਜਾਏਗਾ। ਅਸੀਂ ਸਮਝਦੇ ਹਾਂ ਵੀ ਉਹ ਅਕਸਰ ਪਿਛਲੇ ਕੁਝ ਦਿਨਾਂ ਤੋਂ ਹੀ ਅੱਡ-ਅੱਡ ਜਿਹੜੇ ਪੰਥਕ ਦਰਦ ਰੱਖਣ ਵਾਲੇ ਨੇ ਜਾਂ ਪ੍ਰਭਾਵਿਤ ਕਰਦੇ ਨੇ ਨੀਤੀਆਂ ਨੂੰ, ਉਹਨਾਂ ਨੂੰ ਮੈਂ ਇਹੀ ਕਹਿਣ ਦਾ ਯਤਨ ਕਰ ਰਿਹਾ ਕਿ ਬਾਦਲਾਂ ਦਾ ਇਹ ਕੂੜ ਦਾ ਕਿਲਾ ਤਾਂ ਕਰੰਬਲ ਹੋ ਰਿਹਾ, ਪਰ ਦੇਖਣ ਵਾਲੀ ਗੱਲ ਇਹ ਹੈ ਵੀ ਇਸ ਦਾ ਫਾਇਦਾ ਕੌਣ ਚੱਕਦਾ ਹੈ। ਜੇ ਤਾਂ ਇਸ ਦਾ ਬਦਲ, ਜਿਵੇਂ ਹੁਣ ਕੈਪਟਨ ਅਮਰਿੰਦਰ ਜਾ ਕੇ ਰਾਹੁਲ ਗਾਂਧੀ ਦੇ ਦਰਬਾਰ 'ਚ ਬੈਠਾ, ਉਧਰੋਂ ਬੀਬੀ ਪਰਨੀਤ ਕੌਰ ਦੂਜੀ ਵਾਰ ਦਰਬਾਰ ਸਾਹਿਬ ਆਈ ਆ, ਉਹ ਕਹਿੰਦੀ ਹੋਣੀ ਆ ਜੇ ਉੱਥੋਂ ਕੋਈ ਰਾਹੁਲ ਖੈਰ ਪਾ ਕੇ ਭੇਜੇ। ਸੋ ਜਿਹੜਾ ਬਾਦਲਾਂ ਦਾ ਇਸ ਵੇਲੇ ਬਿਲਕੁਲ ਥੱਲਾ ਲੱਗ ਰਿਹਾ ਹੈ, ਇਸ ਦੇ ਵਿੱਚ ਇਹ ਦੋਨੋਂ ਹੀ ਭਲਵਾਨ ਜਿਹੜੇ ਨੇ, ਖਾਸ ਤੌਰ ਤੇ ਕਾਂਗਰਸ ਵੀ ਔਰ ਜਿਹੜੀ ਆਮ ਆਦਮੀ ਪਾਰਟੀ ਵੀ, ਇਹ ਜਿਹੜੇ ਨੇ ਮਾਲਿਸ਼ ਕਰ ਰਹੇ ਨੇ ਕਿ ਭਾਈ ਅਸੀਂ ਹੁਣ ਜਿਹੜਾ ਇਹ ਰਮਾਲੀ ਜਿੱਤ ਲਈਏ। ਹਾਲਾਂਕਿ ਬੀਜੇਪੀ ਜਿਹੜੀ ਜਿਸ ਦੀ ਇਹ ਸਾਰੀ ਵੱਡੀ ਖੇਡ ਹੈ ਉਹ ਬੜੀ ਕੀਨਲੀ ਆਬਜ਼ਰਵ ਕਰ ਰਹੀ ਹੈ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਫਗਵਾੜੇ ਦੇ ਵਿੱਚ ਆਪਣੇ ਸ਼ਿਵ ਸੈਨਿਕਾਂ ਰਾਹੀਂ ਉਸ ਥਾਂ ਦੇ ਉੱਤੇ ਹਿੰਸਾ ਕਰਨ ਦਾ ਯਤਨ ਕੀਤਾ ਹੈ, ਇਹ ਉਹਨਾਂ ਦੀ ਉਸ ਨੀਤੀ ਦਾ ਪ੍ਰਗਟਾਵਾ ਹੈ ਕਿ ਜਿਹੜਾ ਉਹਨਾਂ ਨੂੰ ਲੱਗ ਰਿਹਾ ਸੀ ਵੀ ਇਹ ਪੀਸਫੁਲੀ ਕਿਵੇਂ ਹੋ ਗਿਆ ਸਾਰਾ ਕੁਝ, ਇਹ ਤਾਂ ਅਸੀਂ ਅੱਤਵਾਦ ਦੇ ਖਾਤੇ 'ਚ ਪਾਉਣਾ ਸੀ, ਇਹਨੂੰ ਤੇ ਅਸੀਂ ਆਸਟ੍ਰੇਲੀਆ ਔਰ ਦੁਬਈ ਦੇ ਨਾਲ ਜੋੜਿਆ ਸੀ, ਲੇਕਿਨ ਅੱਜ ਸਿੱਖਾਂ ਦੀ ਇਹ ਪੀਸਫੁਲ ਮੂਵਮੈਂਟ ਖੜੀ ਹੈ। ਸੋ ਬੀਜੇਪੀ ਦੀ ਆਪਣੀ ਖੇਡ ਹੈ। ਕਾਂਗਰਸ ਜਿਸ ਤਰੀਕੇ ਨਾਲ ਅਮਰਿੰਦਰ ਨੇ ਸਾਰੇ ਨੂੰ ਪਲੇ ਕੀਤਾ, ਉਹ ਬਿਲਕੁਲ ਵੋਟ ਬੈਂਕ ਦੀ ਰਾਜਨੀਤੀ ਨੂੰ ਐਕਸਪਲੇਨ ਕਰਦਾ, ਪਰ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਮੈਂ ਸਮਝਦਾ ਵੀ ਇਸ ਸਾਰੇ 'ਚ ਉਹ ਪਹਿਲਾਂ ਹੀ ਬਦਨਾਮ ਨੇ ਕਿਉਂਕਿ ਇਹ ਗੱਲ ਸੋਸ਼ਲ ਨੈਟਵਰਕਿੰਗ ਤੇ ਆਈ ਕਿ ਉਹ ਭਗਵੰਤ ਮਾਨ ਜੇ ਕਿਤੇ ਦਿੱਲੀ 'ਚ ਕੁੱਤਾ ਮਰਿਆ, ਪਾਰਲੀਮੈਂਟ ਦੇ ਵਿੱਚ ਉਹਨੇ ਰੌਲਾ ਪਾਇਆ ਹੁੰਦਾ, ਦੂਜਾ ਕਿੱਥੇ ਗਾਇਬ ਰਹੇ। ਇਹ ਠੀਕ ਹੈ ਕਿ ਬਾਅਦ 'ਚ ਇਹਨਾਂ ਨੇ ਡੈਮੇਜ ਕੰਟਰੋਲ ਕਰਨ ਦੇ ਨਾਂ ਥੱਲੇ ਕੋਈ ਸੰਗਰੂਰ 'ਚ ਬੈਠ ਗਿਆ, ਕੋਈ ਕਿਤੇ ਬੈਠ ਗਿਆ, ਛੜਵੀਆਂ ਪੱਗਾਂ ਲੜਾਂ ਵਾਲੀਆਂ ਜਿਹੜੀਆਂ ਬੰਨ ਕੇ ਇੱਧਰ ਉੱਧਰ ਕਰਦੇ ਰਹੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਵੀ ਵਰਤਾਰਾ ਹੈ ਉਹ ਬੜੀ ਸਪਸ਼ਟਤਾ ਦੇ ਨਾਲ ਸਾਹਮਣੇ ਆਇਆ ਹੈ ਵੀ ਇਹਨਾਂ ਦੀ ਸੈਂਟਰਲ ਲੀਡਰਸ਼ਿਪ ਵੱਲੋਂ ਕੋਈ ਵੀ ਇਸ ਲਾਈਨ ਦੇ ਉੱਤੇ ਗੱਲ ਨਹੀਂ ਕੀਤੀ ਗਈ। ਪਰ ਇਹ ਚੰਗੀ ਗੱਲ ਹੈ ਵੀ ਤੁਸੀਂ ਇਨਫੋਰਮ ਕੀਤਾ ਅਮਰਵੀਰ ਸਿੰਘ ਜੀ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦਾ ਉਹ ਸ਼ੋਅ ਕਰ ਰਿਹਾ। ਮੈਨੂੰ ਤਾਂ ਲੱਗਦਾ ਸੀ ਕਿ ਵੀ ਹੁਣ ਇੱਧਰ ਹੀ ਇੰਨੇ ਪੈਸੇ ਬਣਨ ਲੱਗ ਗਏ ਨੇ ਕਿ ਦੂਜੇ ਸ਼ੋਆਂ ਵੱਲੋਂ ਧਿਆਨ ਹਟ ਗਿਆ, ਪਰ ਐਂ ਲੱਗਦਾ ਹੈ ਕਿ ਵੀ ਪੈਸੇ ਦੀ ਭੁੱਖ ਹਰ ਕੋਈ ਕਿਸੇ ਨਾ ਕਿਸੇ ਪਾਸਿਓਂ ਜਿਹੜਾ ਉਹ ਪੂਰੀ ਕਰ ਹੀ ਰਿਹਾ। ਬਾਦਲਕਿਆਂ ਨੇ ਤਾਂ ਸਾਰਾ ਪੰਜਾਬ ਲੁੱਟ ਲਿਆ ਤੇ ਇਹ ਜਿਹੜੇ ਨੇ ਐਂਟਰਟੇਨਮੈਂਟ ਦੇ ਨਾਂ ਥੱਲੇ ਅਜੇ ਵੀ ਲੋਕਾਂ ਦੀਆਂ ਜੇਬਾਂ ਖਾਲੀ ਕਰਨਾ ਚਾਹੁੰਦੇ ਨੇ ਜਾਂ ਕਰਵਾ ਰਹੇ ਨੇ। ਤਾਂ ਅਸੀਂ ਸਮਝਦੇ ਹਾਂ ਵੀ ਇਸ ਲਈ ਸਾਡੇ ਬਾਈਕਾਟ ਕਹਿਣ ਜਾਂ ਕਰਨ ਦੀ ਲਾਈਨ ਦਾ ਸ਼ਾਇਦ ਕੋਈ ਇੰਨਾ ਇੰਪੈਕਟ ਨਾ ਹੋਏ। ਇਸ ਵੇਲੇ ਜਿਹੜੀ ਇਨਫੋਰਮੇਸ਼ਨ ਏਜ ਦੇ ਵਿੱਚ ਜਿਹੜੀਆਂ ਇਹਨਾਂ ਸਾਰਿਆਂ ਦੀਆਂ ਹੀ ਕਰਤੂਤਾਂ ਨੇ ਉਹ ਸਾਹਮਣੇ ਨੇ ਤੇ ਸਪੌਂਟੇਨੀਅਸ ਜਿਵੇਂ ਸਿੱਖ ਸੰਗਤਾਂ ਫੈਸਲੇ ਲੈ ਰਹੀਆਂ, ਜਿਵੇਂ ਅਕਾਲੀ ਲੀਡਰਾਂ ਬਾਰੇ ਲਏ ਨੇ ਜਾਂ ਜਿਵੇਂ ਪੀਟੀਸੀ ਦੇ ਮਾਮਲੇ 'ਚ ਮੈਂ ਦੇਖ ਰਿਹਾ ਕਿ ਇੱਕ ਪੂਰੀ ਵੇਵ ਚੱਲੀ ਹੋਈ ਹੈ ਅਮਰੀਕਾ ਕੈਨੇਡਾ ਦੇ ਵਿੱਚ ਕਿ ਇਹਨਾਂ ਦਾ ਬਾਈਕਾਟ, ਲੋਕ ਡਿਸ਼ ਨੈਟਵਰਕ ਨੂੰ ਕਾਲ ਕਰ ਰਹੇ ਨੇ ਕਿ ਇਸ ਚੈਨਲ ਨੂੰ ਕੱਢੋ ਇੱਥੋਂ। ਇਸ ਕਿਸਮ ਦਾ ਹੀ ਮੇਰਾ ਖਿਆਲ ਹੈ ਵਰਤਾਰਾ ਇਹਨਾਂ ਸਾਰਿਆਂ ਨੂੰ ਜਦੋਂ ਫੇਸ ਹੋਏਗਾ, ਉਹ ਐਂਟਰਟੇਨਮੈਂਟ ਸ਼ੋਆਂ 'ਚ ਹੋਏ, ਉਹ ਪਬਲਿਕ ਜਲਸਿਆਂ 'ਚ ਹੋਏ ਜਾਂ ਹੋਰ ਥਾਵਾਂ ਤੇ ਹੋਏ, ਤਾਂ ਫਿਰ ਆਪ ਹੀ ਆਉਣੇ ਵਾਲੀ ਥਾਂ ਤੇ ਆ ਜਾਣਗੇ। ਵੀਰ ਅਮਰਵੀਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਦੇਖੋ, ਸਿੱਖ ਹਿਸਟਰੀ ਦੇ ਹਵਾਲੇ ਨਾਲ ਜਾਂ ਸਮਾਂ ਸੀਮਾ ਨੂੰ ਮੁੱਖ ਰੱਖਦੇ ਆ, ਮੈਂ ਉਸ ਵੇਰ ਵਿੱਚ ਨਹੀਂ ਜਾਂਦਾ। ਵਰਲਡ ਹਿਸਟਰੀ ਦੀ ਮੈਂ ਗੱਲ ਕਰਾਂਗਾ। 1690 ਚ ਹਾਰਲਮ ਨਿਊਯਾਰਕ ਦੇ ਵਿੱਚ ਇਸ ਗੱਲ ਦੇ ਉੱਤੇ ਹੀ ਰਾਈਟਿੰਗ ਹੋਈ ਕਿ ਪਬਲਿਕ ਸਮੋਕਿੰਗ ਦੇ ਉੱਤੇ ਬੈਨ ਲੱਗਾ। ਹੁਣ ਅੱਜ ਬਿਲਕੁਲ ਡਿਫਰੈਂਟ ਹਾਲਤ ਹੈ, ਪਰ ਉਦੋਂ ਇਸ ਮਾਮਲੇ 'ਚ ਦੰਗੇ ਹੋਏ ਸਨ। 1760 ਦੇ ਵਿੱਚ ਪਹਿਲੀ ਜਿਊਸ਼ ਪ੍ਰੇਅਰ ਬੁੱਕ ਜਿਹੜੀ ਹੈ ਉਹ ਅਮਰੀਕਾ ਦੇ ਵਿੱਚ ਪ੍ਰਿੰਟ ਹੋਈ। 1775 ਚ ਕੰਟੀਨੈਂਟਲ ਕਾਂਗਰਸ ਨੇ
ਇੱਕ ਰੈਜ਼ੋਲੂਸ਼ਨ ਪਾਸ ਕੀਤਾ ਕਿ ਕਾਲੇ ਜਿਹੜੇ ਨੇ ਉਹ ਫੌਜ ਦੇ ਵਿੱਚ ਨਹੀਂ ਆ ਸਕਦੇ। ਦੇਖੋ ਕਿਵੇਂ ਸਮਾਂ ਜਿਹੜਾ ਉਹ ਬਦਲਦਾ ਹੈ। ਅੱਜ ਕਾਲਾ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਹੈ। 1814 ਦੇ ਵਿੱਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਬ੍ਰਿਟਨ ਦੇ ਵਿੱਚ ਪਹਿਲੀ ਪਲਾਸਟਿਕ ਸਰਜਰੀ ਹੋਈ, ਹਾਲਾਂਕਿ ਸ਼ਾਇਦ ਇਹ ਬਹੁਤਾ ਫੈਕਟ ਠੀਕ ਨਾ ਹੋਏ, ਹੋਰ ਥਾਂ ਦਾ ਵੀ ਦਾਅਵਾ ਆਪਣੀ ਥਾਂ ਤੇ ਹੈ। 1947 ਦੇ ਵਿੱਚ ਡਾਕਟਰ ਕੈਰੀ ਕੋਰੀ ਤੇ ਉਹਨਾਂ ਦੀ ਵਾਈਫ ਡਾਕਟਰ ਗਾਰਤੀ ਕੋਰੀ ਦੋਨਾਂ ਨੂੰ ਟੁਗੈਦਰ ਨੋਬਲ ਜਿਹੜਾ ਪ੍ਰਾਈਜ਼ ਮਿਲਿਆ। ਇਹ ਆਪਣੇ ਆਪ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਰਿਕਾਰਡ ਹੈ। ਔਰ ਇਸੇ ਤਰ੍ਹਾਂ 1954 ਚ ਬ੍ਰਿਟਨ, ਇੰਗਲੈਂਡ, ਫਰਾਂਸ ਤੇ USSR ਨੇ ਇਸ ਗੱਲ ਦੇ ਲਈ ਸਹਿਮਤੀ ਦਿਖਾਈ ਕਿ ਉਹ ਹੁਣ ਜਰਮਨੀ ਦਾ ਕਬਜ਼ਾ ਜਿਹੜਾ ਉਹ ਛੱਡ ਦੇਣਗੇ ਔਰ ਜਰਮਨੀ ਚੋਂ ਬਾਹਰ ਨਿਕਲੇ, ਭਾਵੇਂ ਕਿ ਅੱਜ ਵੀ ਹਕੂਮਤ ਜਿਹੜੀ ਹੈ ਉਹਨਾਂ ਦੀ ਇਹਨਾਂ ਦਾ ਹੀ ਪ੍ਰਭਾਵ ਕਬੂਲਦੀ ਹੈ। 1956 ਦੇ ਵਿੱਚ ਪਹਿਲੀ ਵੀਡੀਓ ਰਿਕਾਰਡਿੰਗ ਮੈਗਨੈਟਿਕ ਟੇਪ ਦੇ ਨਾਲ ਜਿਹੜੀ ਹੋਈ ਉਹ ਟੈਲੀਵਾਈਜ਼ ਕੀਤੀ ਗਈ। ਔਰ 1973 ਚ ਨਿਕਸਨ ਨੇ ਇਹ ਗੱਲ ਮੰਨੀ ਕਿ ਉਹ ਜਿਹੜਾ ਵਾਈਟ ਵਾਟਰ ਸਕੈਂਡਲ ਸੀ ਉਹਦੀਆਂ ਟੇਪਾਂ ਜੱਜ ਸਿਰਿਕਾ ਦੇ ਹਵਾਲੇ ਕਰੇਗਾ। ਔਰ 1978 ਚ ਚਾਈਨਾ ਔਰ ਜਾਪਾਨ ਨੇ 40 ਸਾਲ ਬਾਅਦ ਆਪਣੇ ਰਿਲੇਸ਼ਨ ਵਾਪਸ ਐਸਟੈਬਲਿਸ਼ ਕੀਤੇ। 1983 ਚ ਅੱਜ ਦੇ ਦਿਨ ਜਿਹਨੂੰ ਜਿਹੜਾ ਸ਼ਾਇਦ ਸਭ ਤੋਂ ਪਾਵਰਫੁਲ ਸੁਸਾਈਡ ਅਟੈਕ ਟਰੱਕ ਬੰਬਰ ਸੀ, ਜੋ ਹੀ ਅਮਰੀਕਾ ਦੇ ਟਰੂਪ ਜਿਹੜੇ ਨੇ ਉਹ ਜਾ ਕੇ ਉਤਰੇ ਲਬਨਾਨ ਦੇ ਵਿੱਚ, ਉਹਨਾਂ ਨੇ ਉਸ ਟਰੱਕ ਬੰਬ ਦੇ ਨਾਲ 242 ਅਮਰੀਕਨ ਫੌਜੀ ਮਾਰ ਦਿੱਤੇ ਸੀ। ਔਰ ਉਸ ਤੋਂ ਫੌਰਨ ਬਾਅਦ ਪ੍ਰੈਜ਼ੀਡੈਂਟ ਨੇ ਆਰਡਰ ਕੀਤਾ ਕਿ ਅਮਰੀਕੀ ਫੌਜ ਵਾਪਸ ਸੱਦ ਲਓ। ਔਰ 2014 ਦੇ ਵਿੱਚ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਕੋਸੋਵੋ ਦੀ ਓਲੰਪਿਕ ਕਮੇਟੀ ਨੂੰ ਮਾਨਤਾ ਦਿੱਤੀ, ਇਹਦੇ ਬਾਵਜੂਦ ਕਿ ਕੋਸੋਵੋ ਅਜੇ ਯੂਨਾਈਟਿਡ ਨੇਸ਼ਨਸ ਦਾ ਮੈਂਬਰ ਨਹੀਂ ਬਣਿਆ। ਸੋ ਇਹ ਗੱਲ ਜਿਹੜੀ ਹੈ ਉਹ ਬਹੁਤਿਆਂ ਨੂੰ ਚੁਭੀ, ਪਰ ਇੰਟਰਨੈਸ਼ਨਲ ਓਲੰਪਿਕ ਕਮੇਟੀ ਆਪਣੇ ਫੈਸਲੇ ਤੇ ਅਟਲ ਹੈ। ਇਹ ਵਰਲਡ ਹਿਸਟਰੀ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ 1 ਮਿੰਟ ਦੇ ਵਿੱਚ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 102 ਨੂੰ ਚੁਣਿਆ ਜੀ। ਔਰ ਇਹ ਕਵਿਤ ਹੈ, ਜੈਸੇ ਕਛਪ ਧਰ ਧਿਆਨ ਸਾਵਧਾਨ ਕਰੇ, ਤੈਸੇ ਮਾਤਾ ਪਿਤਾ ਪ੍ਰੀਤ ਸੁਤ ਨਾ ਲਗਾਵੇ, ਜੈਸੇ ਸਿਮਰਨ ਕਰ ਕੂੰਜ ਪਰ ਪੱਕ ਰਹੇ, ਜੈਸੇ ਸਿਮਰਨ ਕਰ ਕੂੰਜ ਪਰ ਪੱਕ ਰਹੇ, ਤੈਸੋ ਸਿਮਰਨ ਸੁਤ पे ना बन आवे, जैसे गौ बछरा को दुग्ध पियाए पोखे, तैसे बछरा न गौ प्रीत हित लावे, तैसे ज्ञान ध्यान सिमरन गुरसिख प्रत, तैसे कैसे सिख गुरु सेवा ठहरावे। जी भाई गुरदास जी ने 3 ਉਦਾਹਰਨਾਂ ਐਨੀਮਲ ਕਿੰਗਡਮ ਦੀਆਂ ਚੁਣੀਆਂ ਨੇ ਇਹ ਦੱਸਣ ਦੇ ਲਈ ਕਿ ਗੁਰੂ ਸਿੱਖ ਨੂੰ ਕਿੰਨਾ ਪਿਆਰ ਕਰਦਾ ਹੈ। ਤੇ ਜੇ ਕਿਤੇ ਸਿੱਖ ਦੇ ਮਨ ਦੇ ਵਿੱਚ ਇਹ ਹੰਕਾਰ ਆਇਆ ਕਿ ਦੇਖੋ ਮੇਰੀ ਸੇਵਾ ਕਿੰਨੀ ਹੈ, ਦੇਖੋ ਮੇਰਾ ਸਿਮਰਨ ਕਿੰਨਾ ਹੈ, ਮੇਰੀ ਕੁਰਬਾਨੀ ਕਿੰਨੀ ਹੈ, ਮੈਂ ਗੁਰੂ ਤੋਂ ਕੀ ਕੁਰਬਾਨ ਕਰ ਦਿੱਤਾ ਹੈ। ਔਰ ਉਹਨਾਂ ਤਿੰਨਾਂ ਦਾ ਔਰ ਪਿਤਾ ਪੁੱਤਰਾਂ ਜਾਂ ਪਿਤਾ ਪੁੱਤਰਾਂ ਪੁੱਤਰੀਆਂ ਦੇ ਰਿਸ਼ਤਿਆਂ ਦੀ ਗੱਲ ਕਰਦੇ ਆ। ਐਨੀਮਲ ਕਿੰਗਡਮ ਚੋਂ ਭਾਈ ਸਾਹਿਬ ਨੇ 3 ਉਦਾਹਰਨਾਂ ਚੁਣੀਆਂ। ਉਹਨਾਂ ਨੇ ਕਿਹਾ ਜੈਸੇ ਕਛਪ ਧਰ ਧਿਆਨ ਸਾਵਧਾਨ ਕਰੇ। ਕਛਪ ਕਹਿੰਦੇ ਨੇ ਕਛੂਏ ਨੂੰ, ਟੋਲ ਟॉयਜ਼ ਨੂੰ। ਔਰ ਜੇ ਤੁਸੀਂ ਟੋਲ ਟॉयਜ਼ ਦੇਖੋ ਕਿ ਉਹ ਕਿਵੇਂ ਜਿਹੜੀ ਫੀਮੇਲ ਕੱਛ ਹੈ ਉਹਦੇ ਆਂਡਿਆਂ ਨੂੰ ਰੇਤ 'ਚ ਦੱਬ ਕੇ ਡੂੰਘਾ ਦੱਬਦੇ ਨੇ ਕਿ ਕੋਈ ਹੋਰ ਖਾ ਨਾ ਜਾਏ ਪੰਛੀ। ਔਰ ਫਿਰ ਜਦੋਂ ਉਹਦੇ ਚੋਂ ਬੱਚੇ ਨਿਕਲਦੇ ਨੇ ਉਹ ਬੜੀ ਕੇਅਰ ਦੇ ਨਾਲ ਜਿਹੜਾ ਉਹਨਾਂ ਬੱਚਿਆਂ ਦੀ ਪਰਵਰਿਸ਼ ਕਰਦੇ ਨੇ, ਉਹਨਾਂ ਨੂੰ ਬਚਾਉਂਦੇ ਨੇ। ਸੋ ਉਹਨਾਂ ਦਾ ਭਾਈ ਸਾਹਿਬ ਯਾਦ ਕਰਵਾਉਂਦੇ ਨੇ ਕਿ ਜਿਹੜਾ ਕਛੂਆ ਹੈ ਉਹ ਆਪਣੇ ਯੰਗ ਵਨਸ ਨੂੰ ਰੇਤੇ ਦੇ ਵਿੱਚ ਹੀ ਕਿਵੇਂ ਪ੍ਰਤਪਾਲਨਾ ਕਰਦਾ ਹੈ। ਜਿਸ ਕਸ਼ਿਸ਼ ਦੇ ਨਾਲ, ਜਿਸ ਧਿਆਨ ਜਾਂ ਸਾਵਧਾਨੀ ਨਾਲ ਉਹ ਕਰਦਾ, ਉਹਨਾਂ ਨੇ ਨਾਲ ਹੀ ਕਿਹਾ ਤੈਸੇ ਮਾਤਾ ਪਿਤਾ ਪ੍ਰੀਤ ਸੁੱਤ ਨਾ ਲਗਾਵੇ। ਕਹਿੰਦੇ ਦੇਖੋ ਹਿਊਮਨ ਫਾਰਮ ਦੇ ਜਿਹੜੇ ਪੁੱਤਰ ਧੀਆਂ ਬਣੇ ਹੋਏ ਨੇ ਉਹ ਇਵੇਂ ਆਪਣੇ ਮਾਪਿਓ ਦੀ ਪਰਵਰਿਸ਼ ਨਹੀਂ ਕਰਦੇ ਜਿਵੇਂ ਕਿ ਉਹ ਕਰਦੇ ਨੇ। ਫਿਰ ਦੂਸਰੀ ਉਦਾਹਰਣ ਉਹਨਾਂ ਨੇ ਭਾਈ ਸਾਹਿਬ ਨੇ ਕਹੀ ਜੈਸੇ ਸਿਮਰਨ ਕਰ ਕੂੰਜ ਪਰ ਪੱਕ ਕਹੇ, ਤੈਸੋ ਸਿਮਰਨ ਸੁੱਤ ਪੈ ਨਾ ਬਨ ਆਵੇ। ਕੂੰਜ ਅਸੀਂ ਪੜ੍ਹਦੇ ਹਾਂ ਜਦੋਂ ਰਹਿਰਾਸ ਦਾ ਪਾਠ ਕਰਦੇ ਹਾਂ ਤੇ ਫਿਰ ਅਸੀਂ ਪੜ੍ਹਦੇ ਹਾਂ ਉਡੈ ਊਡ ਆਵੇ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਨ ਖਲਾਵੇ ਕਵਨ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਇਹ ਕੂੰਜ ਕ੍ਰੇਨ ਬਰਡ ਹੈ ਕਿ ਕਿਵੇਂ ਭਾਵੇਂ ਹਜ਼ਾਰਾਂ ਮੀਲ ਉਹ ਆ ਜਾਂਦੀਆਂ ਨੇ
ਪਰ ਉਹਨਾਂ ਦਾ ਧਿਆਨ ਆਪਣੇ ਬੱਚਿਆਂ 'ਚ ਰਹਿੰਦਾ ਜੀ ਸੋ ਉਹਨਾਂ ਨੇ ਕਿਹਾ ਕਿ ਭਾਈ ਇਸੇ ਤਰ੍ਹਾਂ ਜਦੋਂ ਅਸੀਂ ਬੱਚਿਆਂ ਦਾ ਦੇਖਦੇ ਹਾਂ ਕਿ ਜੀ ਉਹ ਉਨੀ ਜ਼ੁੰਬਸ਼ ਦੇ ਨਾਲ ਆਪਣੇ ਮਾਪਿਓ 'ਚ ਜੁੜੇ ਹੋਣ, ਇਹ ਸੰਭਵ ਨਹੀਂ ਹੈ। ਤੇ ਤੀਸਰੀ ਉਦਾਹਰਣ ਭਾਈ ਸਾਹਿਬ ਨੇ ਦਿੱਤੀ, ਤੈਸੇ बछड़ा जैसे गऊ बछड़ा को दुग्ध पियाए ਭੁੱਖੈ ਤੈਸੇ बछड़ा न गऊ ਪ੍ਰੀਤ ਹਿਤ ਲਾਵੇ, ਕਿ ਜਿਵੇਂ ਗਾਂ ਆਪਣੇ ਬਛੜੇ ਨੂੰ ਦੁੱਧ ਦਿੰਦੀ ਹੈ, ਔਰ ਅਸੀਂ ਜਿਹੜੇ ਦੁੱਧ ਜਿਹੜੇ ਚੋਂਦੇ ਨੇ ਜਾਂ ਉਹ ਜਾਣਦੇ ਨੇ ਕਿ ਦੇਸੀ ਸਿਸਟਮ ਇੱਥੇ ਦਾ ਡਿਫਰੈਂਟ ਸਿਸਟਮ ਹੈ ਕਿ ਕਿਵੇਂ ਪਹਿਲਾਂ ਬਛੜੇ ਜਾਂ ਬਛੜੀ ਨੂੰ ਛੱਡਿਆ ਜਾਂਦਾ ਹੈ ਗਊ ਦੇ ਥਣਾ 'ਚ, ਜਦੋਂ ਉਹ ਮੂੰਹ ਲਾਉਂਦੇ ਨੇ ਕੁਛ ਉਹਨਾਂ ਨੂੰ ਜਿਹੜਾ ਉਹ ਪੀ ਲੈਣ ਦਿੱਤਾ ਜਾਂਦਾ, ਫਿਰ ਉਹਨਾਂ ਨੂੰ ਪਾਸੇ ਹਟਾ ਕੇ ਅਸੀਂ ਦੁੱਧ ਚੋਂਦੇ। ਸੋ ਇਹੀ ਭਾਈ ਸਾਹਿਬ ਯਾਦ ਕਰਵਾਉਂਦੇ ਨੇ ਕਿ ਗਊ ਦੇ ਥਣਾ ਦੇ ਵਿੱਚ ਦੁੱਧ ਉਦੋਂ ਉਤਰਦੇ ਜਦੋਂ ਕਿ ਉਸ ਦੇ ਅੰਦਰ ਆਪਣੇ ਬੱਚੇ ਜਾਂ ਬੱਚੀ ਜਾਂ ਬੱਚੇ ਦੀ ਪ੍ਰੀਤ ਹੁੰਦੀ ਹੈ। ਔਰ ਉਹਨਾਂ ਨੇ ਕਿਹਾ ਵੀ ਤੈਸੋ ਗਿਆਨ ਧਿਆਨ ਸਿਮਰਨ ਗੁਰ ਸਿੱਖ ਪ੍ਰਤ ਤੈਸੇ ਕੈਸੇ ਸਿੱਖ ਗੁਰ ਸੇਵਾ ਠਹਿਰਾਵੇ, ਕਿ ਇਸੇ ਤਰ੍ਹਾਂ ਜਿਹੜਾ ਗੁਰੂ ਹੈ ਉਹ ਜਿਵੇਂ ਇਹ ਸਾਰੇ ਤਿੰਨਾਂ ਦੀ ਉਦਾਹਰਣ ਦੇ ਕੇ ਕਿਹਾ ਕਿ ਉਹ ਸਿੱਖ ਦੀ ਉਵੇਂ ਹੀ ਪ੍ਰਤੀਪਾਲਨਾ ਕਰਦੇ ਨੇ ਤਿੰਨ ਤਰੀਕਿਆਂ ਦੇ ਨਾਲ, ਗਿਆਨ ਧਿਆਨ ਸਿਮਰਨ, ਉਸ ਨੂੰ ਡਿਵਾਈਨ ਨੌਲੇਜ ਦੇਣਾ, ਧਿਆਨ ਕੰਟੈਂਪਲੇਸ਼ਨ ਹੈ, ਔਰ ਸਿਮਰਨ ਆਪਣੀ ਯਾਦ ਦੇਣਾ। ਉਹਨਾਂ ਨੇ ਕਿਹਾ ਇਹ ਜਿਹੜਾ ਨਿਰੰਕਾਰ ਦਿੰਦਾ ਹੈ, ਗੁਰੂ ਦਿੰਦਾ ਹੈ ਸਿੱਖ ਨੂੰ, ਤੈਸੇ ਕੈਸੇ ਸਿੱਖ ਗੁਰੂ ਸੇਵਾ ਠਹਿਰਾਏ, ਕਿ ਸਿੱਖ ਇਹ ਕਹੇ ਜੀ ਮੈਂ ਬਹੁਤ ਸੇਵਾ ਕਰਦਾ ਗੁਰੂ ਦੀ, ਉਹ ਉਸ ਦੇ ਬਰਾਬਰ ਤੁਲ ਨਹੀਂ ਸਕਦਾ। ਇਹ ਗੁਰੂ ਦੀ ਵਡਿਆਈ ਹੈ ਜੇ ਕਿਸੇ ਨੂੰ ਨਾਮ ਦੇ, ਦਾਨ ਦੇ, ਇਸ਼ਨਾਨ ਦੇ, ਸਿਮਰਨ ਦੇ, ਪਰਉਪਕਾਰ ਦੇ, ਕੁਰਬਾਨੀ ਦੇ, ਇਹ ਗੁਰੂ ਦੀ ਵਡਿਆਈ ਹੈ। ਇਹ ਸਤਿਗੁਰੂ ਹੀ ਨੇ ਜਿਹੜੇ ਸਾਨੂੰ ਕਿਸੇ ਟੋਏ 'ਚ ਡਿੱਗਣ ਤੋਂ ਬਚਾਉਂਦੇ ਨੇ, ਔਗਣਾਂ ਦੇ, ਗੁਨਾਹ ਦੇ। ਔਰ ਇਹੀ ਗੱਲ ਭਾਈ ਗੁਰਦਾਸ ਜੀ ਨੇ ਕਿਤੇ ਹੋਰ ਕਹੀ ਹੈ ਕਿ ਜੇ ਗੁਰ ਪਰਮਾਏ ਸਾਂਝ ਕਰ ਕਿਆ ਸਿੱਖ ਵਿਚਾਰ। ਜੀ ਡਾਕਟਰ ਸਾਹਿਬ, ਸਮਾਂ ਸਮਾਪਤੀ ਵੱਲ ਜਾ ਰਿਹਾ ਹੈ, ਇਸ ਨਾਲ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਆਗਿਆ ਦਿਓ, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।